अस्सलाम वालेकुम की हाल है मित्रों प्यारे ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਨਾਲ ਮਿੱਤਰੋ ਪਿਆਰਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਾਰਟੀਸ਼ਨਸ ਦੀ ਵੀਡੀਓਜ਼ ਬਣਾਉਂਦੇ ਆ ਔਰ ਉਹਦੇ ਵਿੱਚ ਅਸੀਂ ਬਹੁਤ ਸਾਰੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕੁਝ ਬਜ਼ੁਰਗ ਅਜਿਹੇ ਹੁੰਦੇ ਨੇ ਜਿਹੜੇ ਉਹ ਕੋਈ 5 ਸਾਲ ਦਾ ਕੋਈ 7 ਸਾਲ ਦਾ ਕੋਈ 10 ਸਾਲ ਦਾ ਕੋਈ 12 ਸਾਲ ਦਾ ਤੇ ਉਹਨਾਂ ਦੇ ਅਸੀਂ ਬਹੁਤ ਸਾਰਿਆਂ ਦੇ ਅਸੀਂ ਇੰਟਰਵਿਊਜ਼ ਕੀਤੇ ਨੇ ਲੇਕਿਨ ਅੱਜ ਅਜਿਹੇ ਇੱਕ ਬਜ਼ੁਰਗ ਸਾਡੇ ਨਾਲ ਨੇ ਜਿਹੜੇ ਪਾਰਟੀਸ਼ਨ ਦੇ ਵੇਲੇ ਜਿਹੜੇ ਵੰਡ ਦੇ ਵੇਲੇ ਆਪਣੀ ਭਰਪੂਰ ਜਵਾਨੀ ਦੇ ਵਿੱਚ ਸੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਔਰ ਵੇਖਨੇ ਆ ਕਿ ਉਹ ਆਪਣੇ ਅਲਫਾਜ਼ਾਂ ਦੇ ਵਿੱਚ ਕਿਵੇਂ ਬਿਆਨ ਕਰਦੇ ਨੇ ਉਸ ਉਜਾੜੇ ਨੂੰ ਉਸ ਪਾੜੇ ਨੂੰ ਉਸ ਦਰਦ ਨੂੰ ਉਸ ਦੁਖਾਂਤ ਨੂੰ अस्सलाम वालेकुम जी वालेकुम सलाम ਕੀ ਹਾਲ ਹੈ ਜੀ ਬਜ਼ੁਰਗੋ शुक्र अल्लाह ਕੀ ਨਾਮ ਤੁਹਾਡਾ ਬਜ਼ੁਰਗੋ अजीजा ਅਜ਼ੀਜ਼ ਅਹਿਮਦ ਅੱਛਾ ਬਜ਼ੁਰਗੋ ਆ ਦੱਸੋ ਕਿ ਆਪਣਾ ਪਿਛੋਕੜ ਕੀ ਹੈ ਪਿੰਡ ਕਿਹੜਾ ਸੀ ਪਿੱਛੇ ਕਿਹੜਾ ਜ਼ਿਲ੍ਹਾ ਸੀ साडा जिला फिरोजपुर ते पिंड शेरपुर ਅੱਛਾ ਤੇ ਆ ਮੇਰੇ ਖਿਆਲ ਇਸ ਪਿੰਡ ਵਿੱਚ ਕਾਫੀ ਸਾਰੇ ਲੋਕ ਉੱਥੋਂ ਹੀ ਆਏ ਨੇ ਹਨਾ ਉਸੇ ਪਿੰਡ ਚੋਂ ਹੀ ਆਏ ਨੇ जी है जी ਅੱਛਾ ਉਹ ਵੇਲਾ ਜਦੋਂ ਆਇਆ ਜਦੋਂ ਐਲਾਨ ਹੋਇਆ ਕਿ ਜਨਾਬ ਉਜਾੜੇ ਪੈ ਗਏ ਨੇ ਆਪਦੇ ਘਰ ਛੱਡ ਦਿਓ ਤੇ ਤੁਸੀਂ ਹੁਣ ਇੱਥੇ ਨਹੀਂ ਰਹਿਣਾ ਅਲੱਗਾ ਮੁਲਕ ਵਿੱਚ ਜਾ ਕੇ ਰਹਿਣਾ जी ਉਦੋਂ ਕੀ ਮਹਿਸੂਸ ਹੋਇਆ ਤੁਹਾਡੇ ਵੱਡੇ ਤੁਹਾਡੇ ਬਜ਼ੁਰਗ ਮਾਂ ਪਿਓ ਭੈਣਾ ਭਰਾ ਉਹਨਾਂ ਦੇ ਉੱਤੇ ਉਦੋਂ ਕਿੰਨਾ ਕੁ ਦੁੱਖ ਆਇਆ ਉਹਨਾਂ ਦੇ ਉੱਤੇ ਕਿ दुख तो जड़ा ना वो तो दस्या नहीं जाता जिन्ना खाया ਹਾਏ ਹਾਏ बहुत ज्यादा आया मतलब रात बराते असी निकले ਹਾਂ ਹਾਂ कोई रात में किंदर जी कोई पिंड च कट्ठे होंगे गए ਹਾਂ होंगे गए तो मुझे कट्ठे फिर काफला होकर जुड़े ਹਾਂ ते 7 मील लंबा काफला सी ਹਾਂ ਤੇ ਉਹਦੇ ਵਿੱਚ ਜਿਹੜਾ ਵੀ ਬੰਦਾ ਮਤਲਬ ਆਸੇ ਪਾਸੇ ਦਾ ਹੋ ਜਾਂਦਾ ਸੀ ਉਹ ਕਾਫਲੇ ਤੋਂ ਹਾਂ ਤੇ ਉਹਨੂੰ ਹਾਲੇ ਮਾਰ ਦਿੱਤਾ ਜਾਂਦਾ ਸੀ ਓਏ ਹੋਏ ਵਾਪਸ ਨਹੀਂ ਗਿਆ ਹਾਂ ਤੇ ਦੂਸਰਾ ਕਾਫਲੇ ਤੋਂ ਕੁਛ ਔਰਤਾਂ ਫੜ ਕੇ ਲੈ ਗਏ ਓਏ ਹੋਏ ਇੱਕ ਨਹਿਰ ਤੇ ਆ ਕੇ ਕਾਫਲਾ ਰੁਕਿਆ ਹੂੰ ਉੱਥੇ ਬੱਚੇ ਆਪਣੇ ਛੋਟੇ ਛੋਟੇ ਬੱਚੇ ਹੂੰ ਉਹ ਮੇਰੇ ਛੋਟੇ ਬੱਚੇ ਮਾਈਆਂ ਦੇ ਛੱਡ ਦਿੱਤੇ ਓਏ ਹੋਏ ਪੈਰ ਛੱਡ ਦਿੱਤੇ ਬਹੁਤ ਵੱਡਾ ਸਾਡੇ ਤੋਂ ਪਹਿਲੇ ਕਾਫਲਾ ਇੱਕ ਆਇਆ ਉਹ ਪੂਰੇ ਦਾ ਪੂਰਾ ਵੱਢਿਆ ਗਿਆ ਓਏ ਹੋਏ ਹੋਏ ਜਿਸ ਤਰ੍ਹਾਂ ਆਹ ਰੋਡ ਹੈ ਕਿ ਵੱਢਿਆ ਹਾਂ ਇਸ ਤਰ੍ਹਾਂ ਦੇ ਰੋਡ ਜਿਹੜੇ ਉਹ ਲਾਸ਼ਾਂ ਦਾ ਜਿਸ ਤਰ੍ਹਾਂ ਇੱਟਾਂ ਜਿਹੜੀਆਂ ਹੁੰਦੀਆਂ ਓਏ ਹੋਏ ਇਸ ਤਰ੍ਹਾਂ ਚੜੇ ਹੋਏ ਸੀ ਉਹਨਾਂ ਤੋਬ ਤੋਬ ਉਹਨਾਂ ਦੇ ਉੱਤੋਂ ਹੀ ਲੰਘੇ ਸੀ ਹਾਏ 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 ਅੱਗੋਂ ਆ ਕੇ ਕਾਫਲਾ ਫਿਰ ਰੁਕ ਗਿਆ ਹਾਂ 6 ਦਿਨ ਰੁਕਿਆ ਰਿਹਾ ਪਤਾ ਨਹੀਂ ਉਹਨਾਂ ਦਾ ਕੀ ਓਏ ਹੋਏ ਪ੍ਰੋਗਰਾਮ ਸੀਗਾ ਉੱਥੇ ਰੁਕਿਆ ਰਿਹਾ ਤੇ ਉੱਥੋਂ ਚੱਲ ਪਏ ਜੀ ਵੇਟ ਲਗਾਤਾਰ ਕਰਕੇ ਅੱਗੇ ਇੱਕ ਨਹਿਰ ਆਉਂਦੀ ਸੀ ਹੂੰ ਉਸ ਪਾਸੇ ਨੂੰ ਰੋੜਤਾ ਇੱਧਰ ਦੀ ਚਲੋ ਹੂੰ ਹੂੰ ਉਹ ਜਿਹੜਾ ਕੋਈ ਅੱਗੇ ਜਾਵੇ ਤੇ ਉਹਨੂੰ ਮਤਲਬ ਮਾਲ ਮਤਲਬ ਲੈ ਜਾ ਜਿਹੜਾ ਕੁਛ ਹੈ ਉਹ ਹਾਂ ਜੋ ਵੀ ਹੈ ਸੀ ਤੇ ਕਲਾਮ ਕਰਦੇ ਗਏ ਹਾਏ ਹਾਏ ਕੁਛ ਬੰਦੇ ਉੱਥੇ ਮਤਲਬ ਕੁਛ ਬੰਦੇ 20 ਕਰੋ 30 ਕਰੋ ਮਾਰੇ ਗਏ ਹੂੰ ਉੱਥੇ ਇੱਕ ਆਦਮੀ ਪਿੱਛੇ ਨੱਸ ਕੇ ਕਾਫਲੇ ਚ ਆਇਆ ਹਾਏ ਉਹਨੇ ਰੌਲਾ ਪਾਇਆ ਕਿ ਅੱਗੇ ਵੱਢੀ ਜਾਂਦੀ ਓਹ ਉੱਥੇ ਕਿਆ ਹੋਇਆ। ਫਿਰ ਉਸ ਟਾਈਮ ਤੇ ਆਪਣੀ ਮਿਲਟਰੀ ਦੇ 6 ਬੰਦੇ ਆਏ ਹੂੰ ਉਹਨਾਂ ਨੇ ਆ ਕੇ ਉਹ ਮੁੰਡੇ ਨੂੰ ਸਿੱਖ ਪਹਿਲੇ ਪੁਲਿਸ ਵਾਲੇ ਸੀ ਸਿੱਖ ਉਹਨਾਂ ਨੇ ਆ ਕੇ ਉਹ ਮਾਰੇ ਤੇ ਉਠਾਏ ਤੇ ਕਾਫਲਾ ਤੋੜਿਆ ਕਾਫਲੇ ਨੂੰ ਪਹੁੰਚਾ ਦਿੱਤਾ ਹੂੰ 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 ਕਸੂਰ ਪਹੁੰਚਾ ਤੇ ਉਹ ਜਿਹੜਾ ਦੁੱਖ ਹੈ ਉਹ ਵਾਕਈ ਮੈਂ ਜਿੰਨੇ ਵੀ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਹੁਣ ਤੱਕ ਉਹ ਸਾਰਿਆਂ ਕੋਲ ਬਰਦਾਸ਼ਤ ਨਹੀਂ ਹੁੰਦਾ ਉਹ ਗੱਲ ਕਰਦਿਆਂ ਰੋ ਪੈਂਦੇ ਕਿਉਂਕਿ ਉਹ ਵੇਲਾ ਯਾਦ ਆ ਜਾਂਦਾ ਉਹ ਆਪ ਦਾ ਬਚਪਨ ਯਾਦ ਆ ਜਾਂਦਾ ਹੈ ਉਹ ਉੱਥੋਂ
ਜਦੋਂ ਕਾਫਲੇ ਲੰਘੇ ਨੇ ਤੇ ਉਦੋਂ ਕੀ ਕੀ ਦੁੱਖ ਆਏ ਨੇ, ਉਹ ਸ਼ਾਇਦ ਸਾਨੂੰ ਇਹ ਜਿਹੜੇ ਲੋਕ ਇੱਥੇ ਮੌਜੂਦ ਸੀ ਉਹਨਾਂ ਨੂੰ ਨਹੀਂ ਅੰਦਾਜ਼ਾ ਇਹਨਾਂ ਚੀਜ਼ਾਂ ਦਾ। ਇਹਨਾਂ ਨੂੰ ਨਹੀਂ ਪਤਾ। ਤੇ ਉੱਥੇ ਤੁਸੀਂ ਆਪਦੇ ਬੱਚੇ ਸਨ ਨਾ, ਬੱਚੇ ਤੇ ਕਿਸੇ ਦੇ ਵੀ ਨਹੀਂ, ਉਹ ਆਪਦੇ ਹੀ ਹੁੰਦੇ ਨੇ। ਜੀ, ਜੀ। ਆਪਦੇ ਸਾਹਮਣੇ ਬੱਚਿਆਂ ਨੂੰ ਤੁਸੀਂ ਕੁੰਦੇ ਹੋਇਆ ਵੇਖਿਆ, ਆਪਦੇ ਭੈਣਾ ਭਰਾ, ਆਪਦੇ ਦੋਸਤ ਯਾਰ ਸਾਰੇ ਹੀ ਉਸ ਕਾਫਲੇ ਦੇ ਵਿੱਚ ਕੋਈ ਨਾ ਕੋਈ ਇੰਜ ਦੇ ਮਾਮਲਾਤ ਹੋਏ ਕਿ ਉਹ ਜਿਹੜਾ ਦੁੱਖ ਹੈ ਹਜੇ ਤੱਕ ਸੀਨਿਆਂ ਦੇ ਵਿੱਚ ਹਜੇ ਹਰਾ ਹੈ, ਜਾਂਦਾ ਨਹੀਂ, ਉਹ ਨਹੀਂ ਜਾਂਦਾ। ਉਹ ਨਹੀਂ ਆਉਂਦਾ। ਉਹ ਘਰ ਕਦੀ ਸੁਪਨੇ 'ਚ, ਕਦੀ ਸੁੱਤਿਆ ਪਿਆ ਜਾਂ ਇਕੱਲਿਆ ਪਿਆ ਜਾਗਦਿਆਂ ਵੀ ਉਹ ਘਰ ਦੀ ਯਾਦ ਆਈ ਹੈ ਜਿੱਥੇ ਬਚਪਨ ਹੰਡਾਇਆ ਹੈ। ਉਹ ਤਾਂ ਆਉਂਦੀ ਰਹਿੰਦੀ, ਓਏ ਉਹ ਤਾਂ ਆਉਂਦੀ ਰਹਿੰਦੀ ਹੈ। ਮਤਲਬ ਮੁਸਲਮਾਨ ਜਿਹੜੇ ਹਨ, ਹਾਂ ਤਕਰੀਬਨ ਮੇਰੇ ਹਿਸਾਬ ਦੇ ਵਿੱਚ ਚੌਥਾ ਹਿੱਸਾ ਹੈ। ਹਾਂ 3 ਤਾਂ 6 ਕਤਲ ਹੋ ਗਿਆ। ਓਏ ਹੋਏ ਹੋਏ ਹੋਏ। ਇਹ ਨਸ਼ੇ ਕਤਲ ਹੋ ਗਿਆ, ਕਿਉਂਕਿ ਸਾਡੇ ਤੋਂ ਪਹਿਲੇ ਜਿਹੜਾ ਕਾਫਲਾ ਪੂਰੇ ਦਾ ਪੂਰਾ ਵੰਡਿਆ ਗਿਆ। ਉਸ ਤੋਂ ਬਾਅਦ ਸਾਡਾ ਕਾਫਲਾ ਆਇਆ, ਵੱਡੇ ਮਟਾਉਣ ਤੋਂ ਬਾਅਦ ਬਾਕੀ ਬੱਚੇ ਸਿੱਟ ਮਾਰ ਇਹ ਨਾ ਕਰ, ਬਹੁਤ ਮਤਲਬ ਜ਼ੁਲਮ ਕੀਤਾ ਗਿਆ। ਉਹ ਘਰ ਯਾਦ ਆ ਹਜੇ ਸਾਰਾ, ਉਹ ਕਿਵੇਂ ਕਮਰੇ ਸੀ, ਬਾਹਰ ਕਿਵੇਂ ਸੀ, ਤੇ ਪੈਲੀ ਉਹ ਸਾਰੀ ਪਿੰਡ। ਤਕਰੀਬਨ ਉਹ ਜੇ ਤੁਹਾਨੂੰ ਮੌਕਾ ਮਿਲੇ ਕਿ ਵੀ ਇੱਕ ਵਾਰੀ ਤੁਸੀਂ ਆਪਦੇ ਪਿੰਡ ਦਾ, ਆਪਦੇ ਘਰ ਦਾ ਚੱਕਰ ਲਾਇਓ, ਜਾਓਗੇ ਲਾਉਣ ਵਾਸਤੇ? ਦਿਲ ਕਰਦਾ? ਜੀ ਹਾਂ, ਦਿਲ ਕਰਦਾ। ਦਿਲ ਕਰਦਾ। ਜਦੋਂ ਤੁਸੀਂ ਇੱਥੇ ਆ ਗਏ ਹੋ ਤੇ ਉਸ ਤੋਂ ਬਾਅਦ ਵੀ ਮੇਰੇ ਬਜ਼ੁਰਗ ਤੇ ਦੱਸਦੇ ਹੁੰਦੇ ਸੀ ਕਿ ਸਾਨੂੰ ਆਈ ਸੀ ਕਿ ਸ਼ਾਇਦ ਅਸੀਂ ਵਾਪਸ ਚਲੇ ਜਾਣਾ ਹੈ ਆਪਦੇ ਪਿੰਡ, ਸ਼ਾਇਦ ਅਸੀਂ ਆਪਦੇ ਘਰ ਵਾਪਸ ਚਲੇ ਜਾਣਾ ਹੈ। ਉਹ ਕਿੰਨੀ ਦੇਰ ਉਹ ਆਸ ਰਹੀ ਹੈ ਕਿ ਅਸੀਂ ਆਰਜ਼ੀ ਤੌਰ ਤੇ ਹੀ ਆਏ ਹਾਂ, ਲੱਗਦਾ ਜਿਵੇਂ। ਆਰਜ਼ੀ ਤੌਰ ਤੇ ਮੁਸ਼ਕਿਲ का बस 5-6 महीने शायद बेसी वापस होगी। ਹਾਂ मेरा तो फिर हूँ ਉਹ ਚੰਗਾ ਸੀਗਾ, ਤੇ ਹੁਣ ਫਿਰ ਰਹਿਣ ਸਹਿਣ ਦੀ ਵਜ੍ਹਾ ਨਾਲ ਇਹ ਵੀ ਚੰਗਾ ਹੋ ਗਿਆ। ਇਹ ਵੀ ਚੰਗਾ ਹੋ ਗਿਆ। ਹੁਣ ਇਹਨੇ ਆਪੇ ਚੰਗੇ ਹੋਣਾ ਸੀ ਰਹਿਣਾ ਜੋ। ਜ਼ਾਹਰ ਜਿੱਥੇ ਰਹਿਣਾ ਹੋਵੇ ਫਿਰ ਉੱਥੇ ਬੰਦਾ ਜਿਵੇਂ ਕਹਿੰਦੇ ਨਾ ਕਿ ਉਹ ਸਮਝੌਤਾ ਕਰ ਲੈਂਦਾ ਸਮਝੌਤਾ ਕਰਨਾ ਵੀ ਯਾਰ ਠੀਕ ਹੈ ਹੁਣ ਰਹਿਣਾ ਜਿਓ ਇੱਥੇ। ਜੀ ਤੇ ਉੱਥੇ ਤੁਹਾਡਾ ਕੀ ਕੰਮਕਾਰ ਕੀ ਸੀ ਉੱਥੇ? ਅਸੀਂ ਕਿਸਾਨ ਜ਼ਿਮੀਂਦਾਰ ਹੀ ਸੀ ਆਪਣਾ? ਜ਼ਿਮੀਂਦਾਰ। ਸਹੀ ਹੈ। ਅੱਛਾ, ਜਦੋਂ ਇਸ ਪਿੰਡ ਚ ਆਏ ਹੋ ਇੱਥੇ ਵੀ ਕੋਈ ਗੁਰਦੁਆਰੇ ਵਗੈਰਾ, ਕੋਈ ਏਦਾਂ ਕੋਈ ਮੰਦਿਰ, ਕੋਈ ਗੁਰਦੁਆਰਾ ਹੈ ਸੀ ਇੱਥੇ? ਹਾਂ, ਇੱਥੇ ਗੁਰਦੁਆਰਾ ਹੈ, ਉਹ ਚੌਕ ਦੇ ਵਿੱਚ ਨਾ ਹਾਂ ਗੁਰਦੁਆਰਾ ਸੀ। ਉੱਥੇ ਸ਼ਾਹ ਵਾਸਦੇ ਆ। ਅੱਛਾ ਅੱਛਾ ਅੱਛਾ। ਉੱਥੇ ਗੁਰਦੁਆਰਾ ਸੀਗਾ, ਉੱਥੇ ਉਹ ਆਪਣੇ ਘਰੇ ਵਗੈਰਾ ਕਰਦੇ ਸੀਗੇ। ਇਹ ਪਿੰਡ ਖਾਲੀ ਸੀਗਾ, ਇੱਥੇ ਸਿੱਖ ਰਹਿੰਦੇ ਸੀ। ਅੱਛਾ। ਉਹ ਪੂਰਾ ਪਿੰਡ ਜਿਹੜਾ ਇਹ ਸਿੱਖਾਂ ਦਾ ਹੈ। ਅੱਛਾ ਅੱਛਾ ਅੱਛਾ। ਪੁਰਾਣੇ ਘਰ ਉਦੋਂ ਹੁਣੇ ਨੇ ਇੱਥੇ ਕੋਈ ਬਣੇ ਹੋਏ, ਕੋਈ ਹਵੇਲੀਆਂ ਵੀ, ਕੋਈ ਪੁਰਾਣੇ ਘਰ ਵੀ? ਹਾਂ, ਪੁਰਾਣੇ ਹਾਤੇ ਸੀਗੇ, ਸਭ ਕੁਝ ਸੀਗਾ। ਹਾਂ ਸਭ ਕੁਝ ਹੀ ਉਹਨਾਂ ਦੇ ਹਾਤੇ ਮਤਲਬ ਕੱਚੇ ਸੀ। ਹੁਣ ਤਾਂ ਵਾਦੀ ਹੋਰ ਤਰ੍ਹਾਂ ਦੀ ਹੋ ਗਈ, ਉਹਨੂੰ ਕੋਈ ਆਬਾਦੀ ਜਿਹੜੀ ਆ ਕੱਚੀ ਹੁੰਦੀ ਸੀ। ਕਾਫਲਾ ਤੁਰਿਆ ਹੁੰਦਾ, ਹਾਂ ਤਕੜਾ ਗੱਭਰੂ ਹੁੰਦਾ 6 ਫੁੱਟ ਦਾ। ਹਾਂ। ਅੱਛਾ ਤੇ ਓਏ ਹੋਏ। ਅੱਧੀ ਗਰਦਨ ਕੱਟੀ ਹੋਈ, ਖੂਨ ਉਹਦਾ ਇੱਥੋਂ ਤੱਕ ਜਾਵੇ। ਹਾਂ। ਉਹ ਟੁੱਟਿਆ ਜਾਵੇ। ਓਏ ਹੋਏ ਹੋਏ। ਬਸ ਅੱਲਾ ਨਹੀਂ ਬਿਆਨ ਕੀਤਾ ਜਾਂਦਾ ਉਹ ਵਾਕਿਆ ਜਿਹੜੇ ਨੇ ਨਾ। ਨਹੀਂ ਕੀਤਾ ਜਾਂਦਾ। ਅੱਖੀਂ ਵੇਖਿਆ ਨਾ ਜਿਹਨੇ ਆਪਦੇ ਹੱਡਾਂ ਤੇ ਹੰਡਾਇਆ ਉਸ ਵੇਲੇ ਨੂੰ। ਹਾਂਜੀ। ਉਹ ਤੇ ਕਹਿੰਦੇ ਨੇ ਕਿ ਜਿਵੇਂ ਡਰਾਉਣੇ ਸੁਪਨੇ ਵੀ, ਹਾਂ, ਉਂਝ ਹੀ ਉਹ ਚਿੱਤ ਚ ਨੇ, ਉਹ ਨਹੀਂ ਨਿਕਲਦਾ। 100 ਸਾਲ ਉਮਰ ਹੋ ਗਈ ਹੈ, ਲੇਕਿਨ ਭਾਵੇਂ ਉੱਥੋਂ 8 ਸਾਲ ਦੇ ਸੀ ਜਦੋਂ ਇੱਥੇ ਆਏ, ਭਾਵੇਂ 10 ਸਾਲ ਦਾ ਸੀ, ਕੋਈ ਬੱਚਾ ਸੀ, ਲੇਕਿਨ ਉਹ 90 ਸਾਲ ਹੋ ਗਏ ਨੇ, ਉਹ ਚਿੱਤ ਚੋਂ ਗੱਲਾਂ ਜਾਂਦੀਆਂ ਨਹੀਂ। ਉਹ ਨਹੀਂ ਨਿਕਲਦੀ ਨਹੀਂ, ਉਹ ਨਹੀਂ ਜਾਂਦੀ। ਜਿਸ ਟਾਈਮ ਤੱਕ ਤੁਮ ਨਿਕਲੇ ਨਾ, ਇਹਨਾਂ ਦਾ ਕੋਈ ਵਾਰਸ ਨਹੀਂ ਸੀ। ਬੇਯਾਰੋ ਮਦਦਗਾਰ। ਬੇਯਾਰੋ ਮਦਦਗਾਰ ਸੀ, ਓਏ ਹੋਏ। ਕੋਈ ਵਾਰਸ ਨਹੀਂ ਸੀ। ਤੇ ਕਿੰਨੇ ਦਿਨਾਂ ਚ ਤੁਹਾਡਾ ਕਾਫਲਾ ਪਹੁੰਚਿਆ ਇੱਥੇ?
मेरे ख्याल महीना 1.5 महीना लग गया था। अच्छा 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 अच्छा। तुर के आए मेरा ख्याल ਤੁਸੀਂ ਉਧਰੋਂ। तुर के ਓਏ ਹੋਏ ਹੋਏ ਹੋਏ। तुर के आए। ਕੁਝ ਲੋਕ ਤੇ ਜਿਹੜੇ ਨੇ ਨਾ ਉਹ ਟ੍ਰੇਨਾਂ ਵਗੈਰਾ ਤੇ ਆਏ ਤੇ ਉਹ ਜਲਦੀ ਪਹੁੰਚ ਗਏ, ਜਿਨ੍ਹਾਂ ਨੇ ਤੁਰ ਕੇ ਜਾਂ ਗੱਡੀਆਂ ਤੇ ਕੀਤਾ ਨਾ ਸਫ਼ਰ। ਜਿਹੜੇ ਆਏ ਨਾ ਸਾਡੇ ਤੋਂ ਬਾਹਰ ਆਏ ਨਾ ਜਿਹੜੇ पानीपत सहारा आए, पासे मुसलमान आए थे। ਹਾਂ ਹਾਂ वो मतलब अपने गड्ढे गुड्ढे से आए। ਹਾਂ। वो मतलब उन्होंने कोई तकलीफ नहीं, ਹੂੰ। मनु दंगा उन्होंने नहीं देखा। ये पहले जेडे तुरे है ना, इन्होंने देखा सब। ਕਿਹੜੀ ਤਰੀਕ ਨੂੰ ਨਿਕਲੇ ਸੀ ਤੁਸੀਂ? 14 ਅਗਸਤ ਨੂੰ ਤੇ ਪਾਕਿਸਤਾਨ ਬਣਿਆ, ਤੁਸੀਂ ਪਹਿਲੇ ਨਿਕਲ ਆਏ ਸੀ ਜਾਂ ਬਾਅਦ ਚ ਨਿਕਲੇ ਤੁਸੀਂ ਉੱਥੋਂ? ਕੋਈ ਯਾਦ ਹੈ, ਕੋਈ ਜ਼ਿਹਨ ਚ ਗੱਲ? इन्हें याद है कि ये मुसलमान तो बड़े जान गए, इन्हें याद है। ਉਹ ਈਦ ਦੇ ਅੱਗੇ ਪਿੱਛੇ ਹੋਇਆ ਸੀ 27ਵੀਂ ਨੂੰ, ਕਹਿੰਦੇ ਪਾਕਿਸਤਾਨ ਬਣਿਆ ਹੈ ਤੇ ਕੁਝ ਲੋਕ ਕਹਿੰਦੇ ਨੇ ਕਿ ਅਸੀਂ ਈਦ ਵਾਲੇ ਦਿਨ ਨਿਕਲੇ ਆ ਉੱਥੋਂ, ਕੁਝ ਈਦ ਤੋਂ ਪਹਿਲੇ ਨਿਕਲੇ ਨੇ। ਤੁਸੀਂ ਛੋਟੀ ਈਦ ਜਿਹੜੀ ਸੀ, पहला निकलिया ਛੋਟੀ ਈਦ ਤੋਂ ਪਹਿਲੇ ਨਿਕਲੇ ਤੁਸੀਂ ਫਿਰ ਮੇਰੇ ਖਿਆਲ ਹੈ ਕਿ 14 ਨੂੰ ਜਾਂ 15 ਨੂੰ ਜਾਂ 16 ਅਗਸਤ ਨੂੰ ਉਦੋਂ ਤੁਸੀਂ ਨਿਕਲ ਆਏ ਇਹਨਾਂ 2-3 ਦਿਨਾਂ ਦੇ ਵਿੱਚ। हाँ। ਤੇ ਫਿਰ ਤੁਹਾਨੂੰ 1.5 ਮਹੀਨਾ ਜਿਹੜਾ ਲੱਗਿਆ ਉਹ ਤਾਂ ਬਹੁਤ ਟਾਈਮ ਲੱਗਿਆ। रुकदा रहा ना काफला, ਹਾਂ काफला रुकदा रहा। ਹਾਂ। ਤੁਰਨਾ ਸਫ਼ਰ ਕਿਹੜਾ ਥੋੜਾ ਹੈ, ਤੁਰ ਕੇ ਆਣਾ। ਫਿਰ ਉੱਥੇ ਵਿੱਚ ਕਈ ਬਿਮਾਰ ਵੀ ਹੋਏ, ਫਿਰ ਰਾਸਤੇ ਵਿੱਚ ਕੋਈ ਵਿਚਾਰੇ ਫੌਤ ਹੋਏ ਹੋਣੇ ਨੇ। बड़े बड़े अच्छा दूसरे नंबर पे जिसले पाकिस्तान पहुंच गया ਹਾਂ। उसले बीमारी पै गई। ਅੱਛਾ ਅੱਛਾ ਅੱਛਾ। उसले बीमारी पै गई जी, ਹੈਜ਼ਾ ਵਗੈਰਾ ਹੋਇਆ ਕਹਿੰਦੇ। खाया वगैरह होया ते अपने खानदान के खानदान मर गए। ਹਾਂ। इतने कसूर कसूर हो गया कुछ रहने थोड़े बहुत हुए। ਅੱਛਾ ਅੱਛਾ। ਦੁੱਖ ਤੁਹਾਡਾ ਬਹੁਤ ਵੱਡਾ ਹੈ ਬਜ਼ੁਰਗੋ। ਉਹ ਅਸੀਂ ਜਿੰਨੀ ਮਰਜ਼ੀ ਗੱਲਬਾਤ ਕਰਦੇ ਰਹੀਏ, ਜਿੰਨਾ ਮਰਜ਼ੀ ਹੌਸਲਾ ਦਿੰਦੇ ਰਹੀਏ, ਉਹ ਜ਼ਖਮ ਤੁਹਾਡੇ ਜਿਹੜੇ ਹਰੇ ਨੇ ਨਾ, ਉਹ ਆਖਰੀ ਵੇਲੇ ਤੱਕ ਉਹ ਹਰੇ ਹੀ ਰਹਿਣੇ ਨੇ। ਪਰ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਆ, ਅਸੀਂ ਬਹੁਤ ਅਹਿਸਾਨਮੰਦ ਆ ਤੁਹਾਡੇ ਕਿ ਤੁਸੀਂ ਆਪਦੇ ਹੱਡਾਂ ਤੇ ਹੰਢਾ ਕੇ ਮੁਸੀਬਤਾਂ ਆਪਦੇ ਉੱਤੇ ਲੈ ਕੇ ਫਿਰ ਸਾਨੂੰ ਸਾਡੇ ਇਸ ਮੁਲਕ ਨੂੰ ਜਾਂ ਸਾਨੂੰ ਇਸ ਕਾਬਲ ਕੀਤਾ ਕਿ ਅਸੀਂ ਆਜ਼ਾਦੀ ਦੇ ਨਾਲ ਸੋਹਣੀ ਜ਼ਿੰਦਗੀ ਗੁਜ਼ਾਰ ਸਕੀਏ। ਤੇ ਅਸੀਂ ਤੁਹਾਡੀ ਬਹੁਤ ਕਦਰ ਕਰਦੇ ਆ। ਤੁਹਾਡੇ ਜਿੰਨੇ ਵੀ ਬਜ਼ੁਰਗ ਨੇ ਉਹ ਸਾਡੇ ਸਿਰ ਦਾ ਤਾਜ ਨੇ, ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਔਰ ਸਾਡੇ ਵੇਖਣ ਵਾਲੇ ਨੂੰ ਮੈਂ ਕਹਾਂਗਾ ਇਸ ਸਮੇਂ ਇੱਥੇ 303 ਚੋਪੜੇ ਵਾਲਾ ਵੱਜਦਾ ਹੈ। ਹਾਂਜੀ। ਤੇ ਬਹੁਤ ਸਾਰੇ ਸਿੱਖ ਜਿਹੜੇ ਇੱਥੋਂ ਗਏ ਨੇ ਨਾ, ਇੱਥੋਂ ਉਜੜ ਕੇ ਉਹ ਇੰਡੀਆ ਵਿੱਚ ਗਏ ਨੇ, ਉਹ ਜਿਹੜੇ ਵੀ ਇਲਾਕੇ 'ਚ ਬੈਠੇ ਨੇ, ਜਿਹੜੇ ਪਿੰਡ ਜਿਹੜੇ ਸ਼ਹਿਰ 'ਚ ਬੈਠੇ ਨੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਉਹ ਇਸ ਪਿੰਡ ਦੇ ਹੋਣ ਜਾਂ ਉਹਨਾਂ ਦੀ ਇਸ ਪਿੰਡ ਨਾਲ ਕੋਈ ਯਾਦ ਜੁੜੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਸਾਡੇ ਨਾਲ ਜ਼ਰੂਰ ਰਾਬਤਾ ਕਰ ਸਕਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਆਪਦੇ ਪਿੰਡ ਆਓ, ਅਸੀਂ ਤੁਹਾਨੂੰ ਘਰ ਵਿਖਾ ਸਕੀਏ ਤੇ ਅਸੀਂ ਤੁਹਾਨੂੰ ਵਿਜ਼ਿਟ ਕਰਵਾ ਸਕੀਏ ਉਹਨਾਂ ਗਲੀਆਂ ਦਾ, ਉਸ ਘਰ ਦਾ, ਉਹ ਜਿੱਥੇ ਗੁਰਦੁਆਰਾ ਸੀ ਉਸ ਏਰੀਏ ਦਾ, ਤਾਂ ਜੇ ਤੁਹਾਡੇ ਜਿਹੜੀਆਂ ਯਾਦਾਂ ਨੇ ਉਹ ਜਾਂ ਤੁਹਾਡੇ ਬਜ਼ੁਰਗਾਂ ਨੇ ਜਿਹੜਾ ਟਾਈਮ ਇੱਥੇ ਗੁਜ਼ਾਰਿਆ, ਤੁਸੀਂ ਉਸ ਵੇਲੇ ਨੂੰ ਮਹਿਸੂਸ ਕਰ ਸਕੋ ਜਿਵੇਂ ਅੱਜ ਆ ਬਜ਼ੁਰਗ ਆਪਦੇ ਵੇਲੇ ਨੂੰ, ਉਸ ਵੇਲੇ ਨੂੰ ਮਹਿਸੂਸ ਕਰਦੇ ਪਏ ਨੇ। ਬਹੁਤ ਸ਼ੁਕਰੀਆ ਜੀ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਜ਼ਿੰਦਗੀ ਤੰਦਰੁਸਤੀ ਦੇਵੇ, ਕਿਆਮਤ ਤੱਕ ਜਿਓ ਤੁਸੀਂ। ਮਿਹਰਬਾਨੀ। ਲਓ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲ ਦੁਆਲ ਦੇ ਇੰਜ ਦੇ ਬਜ਼ੁਰਗਾਂ ਦਾ ਜਿਹੜੇ ਇਸ ਵੇਲੇ ਮੇਰੇ ਨਾਲ ਬੈਠੇ ਨੇ, ਬਹੁਤ ਦੁੱਖ ਹੈ ਇਹਨਾਂ ਦੇ ਅੰਦਰ, ਬਹੁਤ ਦੁਖਾਂਤ ਹੈ ਔਰ ਬਾਜ਼ ਔਕਾਤ ਉਹ ਮਹਿਸੂਸ ਵੀ ਨਹੀਂ ਕਰਵਾ ਰਹੇ ਹੁੰਦੇ, ਬਾਜ਼ ਔਕਾਤ ਉਹ ਹਰ ਕਿਸੇ ਨੂੰ ਦੱਸ ਵੀ ਨਹੀਂ ਰਹੇ ਹੁੰਦੇ। ਤੇ ਜੇ ਉਹ ਆਪਦਾ ਦੁੱਖ ਤੁਹਾਨੂੰ ਦੱਸਦੇ ਪਏ ਹੋਣ ਨਾ, ਜੇ ਮਹਿਫਿਲ 'ਚ ਬੈਠੇ ਆ ਜਾਂ ਆਪਦੇ ਛੋਟੇ ਬੱਚਿਆਂ ਨੂੰ, ਅੱਗੇ ਜਿੰਨੀਆਂ ਵੀ ਉਹਨਾਂ ਦੀਆਂ ਪੀੜ੍ਹੀਆਂ ਨੇ, ਦੋਤਰਿਆਂ ਪੋਤਰਿਆਂ ਨੂੰ, ਤੇ ਉਹਨਾਂ ਦੀ ਗੱਲ ਸੁਣ ਲਿਆ ਕਰੋ। ਸੁਣਨ ਨਾਲ ਯਕੀਨ ਕਰੋ ਕਿ ਉਹਨਾਂ ਦਾ ਦੁੱਖ ਹਲਕਾ ਹੋ ਜਾਏਗਾ, ਦਿਲ ਹੌਲਾ ਹੋ ਜਾਏਗਾ, ਤੁਹਾਨੂੰ ਕੋਈ ਫਰਕ ਨਹੀਂ ਪੈਣ ਲੱਗਾ। ਇਸ ਵੇਲੇ ਨੂੰ ਤੁਸੀਂ ਮਿਸ ਕਰੋਗੇ ਜਦੋਂ ਤੁਹਾਡੇ ਕੋਲ ਬਜ਼ੁਰਗ ਮੌਜੂਦ ਨਹੀਂ ਹੋਣਗੇ। ਤੇ ਇਸ ਵਾਸਤੇ ਮੇਰੀ ਗੁਜ਼ਾਰਿਸ਼ ਹੈ ਕਿ ਇਹਨਾਂ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੇ। ਲਓ ਜੀ, ਇਸ ਦੁਆ ਦੇ ਨਾਲ ਕਿ ਸੋਹਣਾ ਸਾਈ ਤੁਹਾਨੂੰ ਸਭ ਨੂੰ ਤੇ ਅਜਿਹੇ ਬਜ਼ੁਰਗਾਂ ਨੂੰ ਹਮੇਸ਼ਾ ਸਲਾਮਤ ਰੱਖੇ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖ।